ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਸਰਕਾਰ ਨੇ ਪਾਕਿਸਤਾਨ ਤੇ ਦੋਸ਼ ਲਗਾਇਆ ਹੈ ਕਿ ਉਸ ਵੱਲੋਂ ਗਿਲਗਿਤ ਬਾਲਟਿਸਤਾਨ ਵਿੱਚ ਬੁੱਧ ਧਰਮ ਨਾਲ ਸੰਬੰਧਿਤ ਪੁਰਾਣੀ ਯਾਦਗਾਰੀ ਚੀਜ਼ਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਇਸ ਉੱਪਰ ਵਿਚਾਰ ਚਰਚਾ ਹੋਏਗੀ। ਸੋ ਨਾਲ ਹੀ ਆਪਾਂ ਡਿਸਕਸ ਕਰਾਂਗੇ ਕਸ਼ਮੀਰ ਮੁੱਦੇ ਤੇ ਕਿ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਦਾ ਤਸ਼ੱਦਦ ਅਤੇ ਜ਼ੁਲਮ ਜਾਰੀ ਹੈ। ਪੱਤਰਕਾਰਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਅਮਲੇ ਫੈਲੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਗੱਲਬਾਤ ਹੋਏਗੀ। ਫਿਰ ਆਪਾਂ ਡਿਸਕਸ ਕਰਾਂਗੇ ਕਿ ਇਸ ਵਾਰ ਜੂਨ 84 ਦਾ ਘੱਲੂਘਾਰਾ ਦੁਨੀਆ ਭਰ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਏਗੀ ਕਿ ਘੱਲੂਘਾਰੇ ਨਾਲ ਸੰਬੰਧਿਤ ਹੋਰ ਜਾਣਕਾਰੀ ਵੀ ਤੁਹਾਡੇ ਨਾਲ ਡਿਸਕਸ ਕੀਤੀ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਹਨਾਂ ਵਿਸ਼ਿਆਂ ਉੱਪਰ ਤੁਹਾਡੀਆਂ ਕੀ ਵਿਚਾਰਾਂ ਨੇ, ਅਸੀਂ ਜਾਣਨਾ ਚਾਹਾਂਗੇ ਜੀ। ਡਾਕਟਰ ਸਾਹਿਬ, ਦੇਖੋ, ਜ਼ਾਹਰ ਹੈ ਕਿ ਗਿਲਗਿਤ ਬਾਲਟਿਸਤਾਨ ਇੱਕ ਬੜਾ ਅਹਿਮ ਥਾਂ ਬਣ ਗਿਆ ਹਰ ਪੱਖੋਂ ਹੀ। ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਉਸ ਤੋਂ ਦੀ ਸ਼ੁਰੂਆਤ ਹੈ। ਚਾਈਨਾ ਨੇ ਭਾਸ਼ਾ ਡੈਮ ਬਣਾਉਣ ਦਾ ਇੰਡਸ ਦੇ ਉੱਤੇ ਜਿਹੜਾ ਐਡ ਕੀਤਾ, ਜਿਸ ਤੇ ਕੰਮ ਸ਼ੁਰੂ ਹੋ ਗਿਆ। ਔਰ ਭਾਰਤ ਜਿਹੜਾ ਕਿ ਕੁਛ ਦਿਨ ਪਹਿਲਾਂ ਤੱਕ ਇਹ ਸਮਝਦਾ ਸੀ ਕਿ ਭਾਈ ਹੁਣ ਅਸੀਂ ਆਜ਼ਾਦ ਕਸ਼ਮੀਰ ਔਰ ਗਿਲਗਿਤ ਬਾਲਟਿਸਤਾਨ ਦਾ ਮੌਸਮ ਦੱਸਣਾ ਸ਼ੁਰੂ ਕਰ ਦਿੱਤਾ ਹੈ ਤੇ ਅਲਟੀਮੇਟਲੀ ਸਾਡਾ ਕਲੇਮ ਵੀ ਜਿਹੜਾ ਉਹਦੇ ਵੱਲ ਬਣ ਜਾਏਗਾ ਔਰ ਕੋਈ ਨਾ ਕੋਈ ਇਸ ਕਿਸਮ ਦੀ ਦਿਲਵਦੀ ਅਮਰੀਕਾ ਦੀ ਸ਼ਹਿ ਤੇ ਕਰਨ ਦੀ ਵੀ ਕੋਈ ਨਾ ਕੋਈ ਯੋਜਨਾ ਇਹਨਾਂ ਦੀ ਹੋਏਗੀ, ਕੋਈ ਨਾ ਕੋਈ ਪਲੈਨਿੰਗ ਹੋਏਗੀ। ਲੇਕਿਨ ਜਿਹੜਾ ਸਾਰਾ ਕੁਛ ਹੀ ਬਦਲ ਗਿਆ ਔਰ ਨਤੀਜੇ ਦੇ ਤੌਰ ਤੇ ਇਹ ਜੋ ਕੁਛ ਇਹਨਾਂ ਦੇ ਪੱਲੇ ਸੀ, ਲਦਾਖ ਦੇ ਵਿੱਚ ਕਈ ਹਜ਼ਾਰ ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਚਾਈਨਾ ਨੂੰ ਇਹਨਾਂ ਨੇ ਇਸ ਪਿਛਲੇ ਦਿਨਾਂ ਦੇ ਵਿੱਚ ਹੀ ਖਵਾਈ ਹੈ ਉਹਨਾਂ ਦੇ ਹੱਥਾਂ 'ਚ। ਔਰ ਨਤੀਜੇ ਦੇ ਤੌਰ ਤੇ ਹੁਣ ਇਹ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ ਕਿ ਪਾਕਿਸਤਾਨ ਨੂੰ ਵਿੱਚ ਘੜੀਸ ਕੇ ਘੱਟੋ ਘੱਟ, ਕਿਉਂਕਿ ਜਿਹੜੇ ਇਹਨਾਂ ਦੇ ਮੀਡੀਆ ਵਾਲੀਆਂ ਉਹ ਬੀਬੀਆਂ ਐਂਕਰਾਂ ਔਰ ਉਹਨਾਂ ਦੇ ਮੂੰਹ ਚੋਂ ਜ਼ਹਿਰ ਉਗਲਦੇ ਜਿਹੜੇ ਐਂਕਰ ਬੈਠੇ ਹੋਏ ਨੇ, ਉਹਨਾਂ ਦਾ ਕੋਲ ਮੈਟਰ ਹੀ ਮੁੱਕ ਗਿਆ। ਕਿਉਂਕਿ ਜਦੋਂ ਦਾ ਚਾਈਨਾ ਦੀ ਹਵਾਲਾ ਇਹਨਾਂ ਨੇ ਦਬਾਈ ਹੋਈ ਆ ਖਬਰ, ਪਰ ਜੋ ਟ੍ਰੈਂਡ ਚੱਲ ਰਿਹਾ, ਜਿਹੜੇ ਲੋਕ ਇੰਟਰਨੈਸ਼ਨਲ ਮੈਗਜ਼ੀਨਸ ਅਖਬਾਰਾਂ ਪੜ੍ਹਦੇ ਨੇ ਉਹਨਾਂ ਨੂੰ ਪਤਾ ਵੀ ਉੱਥੇ ਕੀ ਹੋਇਆ। ਸੋ ਉਹਨਾਂ ਨੂੰ ਲੱਗਦਾ ਵੀ ਪਾਕਿਸਤਾਨ ਦੇ ਖਿਲਾਫ ਤਾਂ ਸਾਡੇ ਕੋਲ ਜ਼ਹਿਰ ਦਾ ਕਾਫੀ ਵੱਡਾ ਭੰਡਾਰ ਹੈ, ਲੋਕਾਂ ਨੂੰ ਵੀ ਉਹਦੇ ਲਈ ਅਸੀਂ ਤਿਆਰ ਕੀਤਾ। ਸੋ ਉਹਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ 'ਚ 2 ਪਾਕਿਸਤਾਨ ਦੇ ਡਿਪਲੋਮੈਟ ਐਕਸਪੈਲ ਕੀਤੇ ਵੀਜ਼ਾ ਸੈਕਸ਼ਨ ਦੇ, ਜੀ ਇਹ ਸਪਾਈਂਗ ਕਰ ਰਹੇ ਨੇ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਪਿਛਲੇ ਕੱਲ ਹੀ ਇਹਨਾਂ ਨੇ ਹੁਣ ਨਵਾਂ ਸਪੋਕਸਮੈਨ ਰੱਖਿਆ, ਅਨੁਰਾਗ ਸ਼੍ਰੀਵਾਸਤਵਾ। ਪਹਿਲਾਂ ਜਿਹੜਾ ਸੀ ਰਵੀਸ਼ ਕੁਮਾਰ, ਨੂੰ ਤਾਂ ਬਣਾ ਕੇ ਐਂਬੈਸਡਰ ਸ਼ਾਇਦ ਫਿਨਲੈਂਡ ਕੇ ਕਿਤੇ ਭੇਜ ਦਿੱਤਾ। ਉਹਨੇ ਕੱਲ ਬਿਆਨ ਦਾ ਗਿਆ, ਇੰਡੀਆ ਐਕਸਪ੍ਰੈਸਿਸ ਕੰਸਰਨ ਓਵਰ ਰਿਪੋਰਟਸ ਆਫ ਡਿਸਟਰਕਸ਼ਨ ਆਫ ਬੁੱਧਿਸਟ ਹੈਰੀਟੇਜ ਇਨ ਗਿਲਗਿਤ ਬਾਲਟਿਸਤਾਨ। ਕਿ ਜੀ ਗਿਲਗਿਤ ਬਾਲਟਿਸਤਾਨ ਦੇ ਵਿੱਚ ਜਿਹੜੀਆਂ ਬੁੱਧ ਧਰਮ ਦੀਆਂ ਯਾਦਾਂ ਵਾਲੀ ਚੀਜ਼ ਹੈ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਬਹੁਤ ਇਟਸ ਅ ਮੈਟਰ ਆਫ ਗ੍ਰੇਵ ਕੰਸਰਨ that Buddhist symbols are being destroyed and the religious and cultural rights and freedoms are being trampled with impunity in the Indian territories under illegal occupation of Pakistan. ਉਹਨੇ ਫਿਰ ਆਪਣਾ ਨੈਰੇਟਿਵ ਦੁਹਰਾ ਰਹੇ ਨੇ ਕਿ ਜੀ ਇਹ ਸਾਡੀਆਂ ਟੈਰੀਟਰੀਜ਼ ਹੈ ਇੰਡੀਆ ਗਿਲਗਿਤ ਬਾਲਟਿਸਤਾਨ ਉਹਨਾਂ ਦੇ ਆ, ਔਰ ਇਹ ਬੁੱਧਿਜ਼ਮ ਦੀਆਂ ਜਿਹੜੀਆਂ ਚੀਜ਼ਾਂ ਨੇ, ਸਿੰਬਲ ਨੇ, ਉਹਨਾਂ ਨੂੰ ਡਿਸਟਰੋਏ ਕਰ ਰਹੇ ਨੇ। ਔਰ ਅਸੀਂ ਜਿਹੜੀ ਹੈ ਇੰਡੀਆ ਹੈਜ਼ sought immediate access for its experts to visit the area in order to restore and preserve the invaluable archaeological heritage. ਹੁਣ ਇਹ ਅਖਾਣ ਹੈ ਕਿ ਵੀ ਛੱਜਤਾ ਬੋਲੇ ਛਾਨਣੀ ਕੀ ਬੋਲੇ, ਜਿਹਦੇ ਚ ਖੁਦ 100 ਛੇਕ। ਜਿਨ੍ਹਾਂ ਨੇ, ਜਦੋਂ ਅਸੀਂ ਇਹ ਘੱਲੂਘਾਰੇ ਹਫ਼ਤੇ 'ਚ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਸਾਡਾ ਸਦੀਆਂ ਪੁਰਾਣਾ ਅਕਾਲ ਤਖਤ ਢਾਇਆ, 5 ਸਦੀਆਂ ਦਾ ਸਾਡਾ ਇਤਿਹਾਸ, ਸਾਡਾ ਸਰਮਾਇਆ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਕੇ ਲੈ ਗਏ, ਉਹਨੂੰ ਸਾੜਿਆ। 5 ਸਦੀਆਂ ਪੁਰਾਣੀ ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ, ਔਰ ਹੁਣ ਜਿੱਥੇ ਉਹ ਸੁਪਰੀਮ ਕੋਰਟ ਰਾਹੀਂ ਆਪਣੇ ਹਿੰਦੂਤਵੀ ਜੱਜਾਂ ਰਾਹੀਂ ਫੈਸਲਾ ਲਿਆ ਜੀ ਮੰਦਿਰ ਬਣਾਉਣਾ ਹੈ, ਉੱਥੇ ਵੀ ਸਾਹਮਣੇ ਆਇਆ ਕਿ ਜਦੋਂ ਥੱਲੋਂ ਖੁਦਾਈ ਹੋ ਰਹੀ ਹੈ ਤੇ ਥੱਲੋਂ ਬੁੱਧ ਪੀਰੀਅਡ ਦੀਆਂ ਮੂਰਤੀਆਂ ਨਿਕਲ ਰਹੀਆਂ, ਜਿਹਨੂੰ ਇਹ ਡਿਸਟਰੋਏ ਕਰ ਰਹੇ ਨੇ ਤਾਂ ਕਿ ਕੱਲ ਨੂੰ ਬੁੱਧਿਸਟ ਹੀ ਕਲੇਮ ਨਾ ਕਰਨ ਵੀ ਇਹ ਤੁਹਾਡਾ ਮੰਦਿਰ ਕਾਹਨੂੰ ਸੀ, ਇਹ ਤਾਂ ਸਾਡਾ ਮੱਠ ਸੀ ਜਿਹੜਾ ਢਾਹ ਕੇ ਤੁਸੀਂ ਮੰਦਿਰ ਬਣਾਇਆ ਸੀ।
ਇਹ ਤਾਂ ਕੋਈ ਸਬੂਤ ਨਹੀਂ ਮਿਲਿਆ ਕਿ ਮੰਦਿਰ ਚੋਂ ਮਸਜਿਦ ਬਣੀ ਹੈ, ਲੇਕਿਨ ਇਹ ਸਬੂਤ ਮਿਲਣੇ ਸ਼ੁਰੂ ਹੋ ਗਏ ਨੇ ਕਿ ਭਾਈ ਉੱਥੇ ਬੁੱਧਿਜ਼ਮ ਦੀ ਮੋਨੈਸਟਰੀ ਸੀ ਔਰ ਉਹ ਬੁੱਧ ਪੀਰੀਅਡ ਦੇ ਜਿਹੜੇ ਨੇ ਉੱਥੋਂ ਸਾਰੀਆਂ ਚੀਜ਼ਾਂ ਮਿਲ ਰਹੀਆਂ। ਹੁਣ ਜਿਨ੍ਹਾਂ ਨੇ ਖੁਦ ਦੂਸਰਿਆਂ ਦਾ ਹੈਰੀਟੇਜ ਤਬਾਹ ਕੀਤਾ ਹੋਏ, ਲਗਾਤਾਰਤਾ ਨਾਲ ਤਬਾਹੀ ਦਾ ਰਸਤਾ ਚੁਣਿਆ ਹੋਏ, ਉਹ ਇਸ ਗੱਲ ਦਾ ਇਲਜ਼ਾਮ ਲਾਣ ਕਿ ਜੀ ਗਿਲਗਿਤ ਬਾਲਟਿਸਤਾਨ ਦੇ ਵਿੱਚ ਬੁੱਧ ਧਰਮ ਦਾ ਪਹਿਲਾਂ ਉੱਥੇ ਕੀ ਹੋਇਆ, ਤਾਲਿਬਾਨ ਨੇ ਬਨਿਆਨ ਜਾਂ ਦੂਜੇ ਚ ਕੀ ਕੀਤਾ, ਉਹਨੂੰ ਅਸੀਂ ਡਿਫੈਂਡ ਨਹੀਂ ਕਰਦੇ। ਪਰ ਹੁਣ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਹਕੂਮਤ ਹੈ, ਜਿਨ੍ਹਾਂ ਦੀਆਂ ਪ੍ਰਾਇੋਰਟੀਜ਼ ਜਿਹੜੀਆਂ ਨੇ, ਜੇ ਪਾਕਿਸਤਾਨ ਦੀ ਇਕਨੋਮੀ ਨੂੰ ਉਹ ਵਾਪਸ ਪੈਰਾਂ ਤੇ ਖੜਾ ਕਰਨ ਦੀ ਗੱਲ ਕਰਦੇ ਨੇ, ਤੇ ਟੂਰਿਸਟ ਸਰਕਟ ਜੇ ਉਹਨਾਂ ਨੇ ਜਿਹੜਾ ਹੈ ਉਹ 800 ਏਕੜ ਦੇ ਵਿੱਚ ਕਈ 100 ਕਰੋੜ ਖਰਚ ਕੇ ਕਰਤਾਰਪੁਰ ਸਾਹਿਬ ਬਣਾਇਆ ਹੈ, ਜੇ ਉਹਨਾਂ ਨੇ ਈਵਨ ਉਸ ਖੈਬਰ ਪਖਤੂਨਖਵਾ ਦੇ ਵਿੱਚ ਬੁੱਧਿਜ਼ਮ ਨਾਲ ਰਿਲੇਟਡ ਚੀਜ਼ਾਂ ਔਰ ਉਹਨਾਂ ਸਾਰਿਆਂ ਨੂੰ ਵਾਪਸ ਜਿਹੜਾ ਰੈਨੋਵੇਟ ਕਰਕੇ ਰੱਖਿਆ ਕਿ ਤਾਂ ਕਿ ਜਾਪਾਨ ਔਰ ਕੋਰੀਆ ਔਰ ਵੀਅਤਨਾਮ ਚੋਂ ਜਿਹੜੇ ਨੇ ਜਿਹੜੇ ਯਾਤਰੂ ਆਣਗੇ, ਜਿਨ੍ਹਾਂ ਨੇ ਈਵਨ 250 ਸਾਲ ਪੁਰਾਣਾ ਕਰਾਚੀ ਦਾ ਮੰਦਿਰ ਰੀਸਟੋਰ ਕਰਕੇ ਹਿੰਦੂਆਂ ਦੇ ਹਵਾਲੇ ਕੀਤਾ ਹੈ, ਉਹ ਇਸ ਵੇਲੇ ਉਸ ਗਿਲਗਿਤ ਬਾਲਟਿਸਤਾਨ ਜਿੱਥੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਉੱਥੇ ਉਹਨਾਂ ਦਾ ਹੈਰੀਟੇਜ ਡਿਸਟਰੋਏ ਕਰਨਗੇ। ਸੋ ਇਹ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ ਤਾਂ ਕਿ ਮੀਡੀਆ ਨੂੰ ਵੀ ਕੋਈ ਫਾਡਰ ਦੇਣ, ਉਹਨਾਂ ਨੂੰ ਚਾਰਾ ਦੇਣ ਕਿ ਉਹ ਸ਼ਾਮ ਨੂੰ ਉਛਲ ਸਕਣ ਆਪਣੇ ਸੀਟਾਂ ਤੋਂ ਕੁਛ ਨਾ ਕੁਛ ਕਹਿ ਕੇ। ਪਰ ਮੈਨੂੰ ਲੱਗਦਾ ਵੀ ਇਹ ਤਾਂ ਇਹਨਾਂ ਦਾ ਵਿਕਣਾ ਨਹੀਂ ਹੈ। ਹਾਂ, ਜੋ ਕੁਛ ਇਹ ਕਸ਼ਮੀਰ ਦੇ ਵਿੱਚ ਕਰ ਰਹੇ ਨੇ, ਅੱਜ ਇੱਕ ਉਹਨਾਂ ਦੇ ਸ਼ਾਇਦ ਐਪੀਡੈਮੀਓਲੋਜਿਸਟ ਡਾਕਟਰ ਦਾ ਇਹ ਬਿਆਨ ਹੈ ਮੀਡੀਆ ਨੂੰ ਕਿ ਕਿਵੇਂ ਇਹਦੇ ਬਾਵਜੂਦ ਕਿ ਉਹਨੇ ਆਪਣਾ ਪਾਸ ਔਰ ਆਪਣਾ ਜਿਹੜੀ ਆਈਡੈਂਟੀਟੀ ਦਿਖਾਈ, ਉਹਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਉਹਦੀਆਂ ਲੱਤਾਂ ਬਾਹਾਂ ਔਰ ਹਿਊਮਿਲੇਟ ਕਰਨਾ। ਇਹ ਉਵੇਂ ਹੀ ਹੈ ਜਿਵੇਂ ਜਦੋਂ ਇਹ ਸ਼ੰਘਾਈ ਔਰ ਇਹ ਸਾਰੇ ਇਹਨਾਂ ਦੀਆਂ ਕਾਲੋਨੀ ਸੀ ਬਾਹਰਲਿਆਂ ਦੀਆਂ ਚੀਨੀਆਂ ਦੀ। ਔਰ ਇਹ ਗੱਲ ਮੇਰੇ ਮਿੱਤਰ ਸ਼ੇਖ ਸਾਹਿਬ ਦੱਸਦੇ ਹੁੰਦੇ ਸੀ, ਉਹਨਾਂ ਦੇ ਫਾਦਰ ਉਦੋਂ ਇੰਡੀਆ ਆਫਿਸ ਨਾਨਕਿੰਗ ਚ ਪੋਸਟਡ ਸੀ, ਕਿ ਉਹਨਾਂ ਨੇ ਜਿਹੜੇ ਰੱਖੇ ਹੋਏ ਸੀ ਪੁਲਸੀਏ, ਉਹਨਾਂ ਨੂੰ ਹਦਾਇਤ ਸੀ ਕਿ ਜਿਹੜਾ ਚੀਨਾ ਲੰਘਦਾ ਉਹਨੂੰ 2 ਡੰਡੇ ਮਾਰੋ। ਹੁਣ ਉਹਦੇ ਚ ਕੋਈ ਨਹੀਂ ਸੀ ਕਹਿੰਦੇ ਕਿ ਵੀ ਮੇਰੇ ਡੈਡੀ ਨੂੰ ਮੈਂ ਪੁੱਛਿਆ ਕਿ ਕਿਉਂ, ਕਹਿੰਦੇ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਸੀ ਵੀ ਤੁਸੀਂ ਗੁਲਾਮ ਹੋ, ਤਾਂ ਕਿ ਉਹਨਾਂ ਨੂੰ ਹਿਊਮਿਲੇਟ ਕਰੋ, ਉਹਨਾਂ ਦਾ ਪ੍ਰਾਈਡ ਹੀ ਨਾ ਆਏ। ਸੋ ਅੱਜ ਜੋ ਕਸ਼ਮੀਰੀਆਂ ਨਾਲ ਕਰ ਰਹੇ ਨੇ, ਉਹਨਾਂ ਦੇ ਡਾਕਟਰਸ, ਉਹਨਾਂ ਦੇ ਇੱਜ਼ਤਦਾਰ ਮੁਅੱਜ਼ਜ਼ ਲੋਕ, ਉਹਨਾਂ ਦੇ ਮਜ਼ਹਬੀ ਲੋਕ, ਉਹਨਾਂ ਨੂੰ ਹਿਊਮਿਲੇਟ ਕਰਨਾ, ਇਹ ਉਹਨਾਂ ਦਾ ਮਕਸਦ ਹੈ। ਔਰ ਜਿਹੜੇ ਉਹਨਾਂ ਦੇ ਰਿਸਪੈਕਟੇਬਲ ਨੇ, ਜਿਨ੍ਹਾਂ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਮਿਲੀ ਹੈ, ਜਿਵੇਂ ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਪਿਛਲੇ ਦਿਨਾਂ 'ਚ ਪੁਲਿਟਜ਼ਰ ਪ੍ਰਾਈਜ਼ ਉਹਨਾਂ ਨੇ 3 ਫੋਟੋ ਜਰਨਲਿਸਟ ਨੂੰ ਦਿੱਤਾ, ਉਹਨਾਂ 'ਚ ਮਾਸਰਤ ਜ਼ਾਹਰਾ ਬੀਬੀ ਜਿਨ੍ਹਾਂ ਨੂੰ ਇਹ ਮਿਲਿਆ, ਉਹਨਾਂ ਦੇ ਖਿਲਾਫ ਉਹਨਾਂ ਨੇ ਜਿਹੜਾ ਉਹ ਦਹਿਸ਼ਤਗਰਦੀ ਦੇ ਥੱਲੇ ਕੇਸ ਰਜਿਸਟਰ ਕੀਤਾ ਹੈ। ਔਰ ਮੈਂ ਅੱਜ ਦੇਖ ਰਿਹਾ ਸੀ ਕਿ ਭਾਈ ਈਵਨ ਜਿਹੜੀ ਗਲੋਬਲ ਵਾਚਡੌਗ ਆਰਗੇਨਾਈਜੇਸ਼ਨ ਜਰਨਲਿਸਟ ਦੀ ਹੈ, ਉਹਨਾਂ ਨੇ ਵੀ ਜਿਹੜੇ 10 ਦੀ ਲਿਸਟ ਦਿੱਤੀ ਹੈ ਕਿ ਜਿਹੜੇ ਦੁਨੀਆ ਦੇ ਜਿਨ੍ਹਾਂ ਥਾਵਾਂ ਦੇ ਉੱਤੇ ਹਰਾਸ ਹੋ ਰਹੇ ਨੇ, ਉਹਨਾਂ 'ਚ ਮਸਰਤ ਜ਼ਾਹਰਾ ਬੀਬੀ ਦਾ ਨਾਮ ਵੀ ਹੈ। ਔਰ ਇਹ ਉਹਦੀ ਹੈਡਲਾਈਨ ਹੀ ਹੈ ਖਬਰ ਦੀ, ਗਲੋਬਲ ਵਾਚਡੌਗ ਫਲੈਗਸ ਫੋਟੋ ਜਰਨਲਿਸਟ ਕੇਸ ਕਸ਼ਮੀਰੀ ਔਨ ਮੋਸਟ ਅਰਜੈਂਟ ਲਿਸਟ। ਗਲੋਬਲ ਮੀਡੀਆ ਵਾਚਡੌਗ One Free Press Coalition has included a Kashmiri photojournalist in its June list of 10 most urgent cases of journalists under attack for pursuing the truth, spotlighting the situation in the valley less than a month after Pulitzer Prizes did so. Masrat Zahra was booked in April in Kashmir under the draconian anti-terrorism law. In the middle of the coronavirus pandemic, Jammu and Kashmir police have accused Zahra of uploading photographs that can provoke the public and post glorifying anti-national activities. उन्हें वो खिंचियां, उन्हें ऑलरेडी दुनिया दे प्रोमिनेंट ਜਿਹੜੇ ਮੈਗਜ਼ੀਨਸ ਨੇ ਉਹਨਾਂ ਛਪੀਆਂ ਨੇ, ਜਿਹਦੇ ਤੇ ਬੇਸਡ ਉਹਨਾਂ ਨੂੰ ਮਿਲਿਆ ਇੱਕ ਪਿਕਚਰ ਹੈ ਕਿ ਜਿਹਦਾ ਹਸਬੈਂਡ ਮਾਰ ਦਿੱਤਾ ਸੀ ਕਈ ਮਹੀਨੇ ਪਹਿਲਾਂ ਝੂਠੇ ਪੁਲਿਸ ਮੁਕਾਬਲੇ 'ਚ, ਉਹਦੀ ਫੈਮਿਲੀ ਕਿਵੇਂ ਹੈ। ਔਰ ਇਹ ਉਹਨਾਂ ਨੇ Zahra had uploaded on Facebook an already published picture of a woman who reportedly suffers panic attacks even 2 decades after her husband was killed, allegedly killed by the security forces. Zahra also had criticized Prime Minister Modi's call
for candlelight vigil in early April to bolster unity in the ਉਹਨਾਂ ਨੇ ਉਹ ਪਿਕਚਰ ਜਿਹੜੀ 2 ਦਹਾਕੇ ਪਹਿਲਾਂ ਜਿਹਦਾ ਹਸਬੈਂਡ ਮਾਰਿਆ ਗਿਆ ਉਹਦੀ ਉਹਨਾਂ ਨੇ ਪੋਸਟ ਕੀਤੀ ਲੇਕਿਨ ਇਹਦੇ ਥੱਲੇ ਉਹਨੂੰ ਐਂਟੀ ਟੈਰਰਿਜ਼ਮ ਦੇ ਥੱਲੇ ਜਿਹੜਾ ਉਹ ਕਰ ਲਿਆ ਉਹਨਾਂ ਨੇ ਬੁੱਕ ਔਰ ਇਹ ਜਿਹੜੀ ਵਨ ਫ੍ਰੀ ਪ੍ਰੈਸ ਕੋਲੀਸ਼ਨ ਹੈ ਜਿਹਦੇ ਮੈਂਬਰਸ ਦੇ ਵਿੱਚ ਟਾਈਮ ਮੈਗਜ਼ੀਨ ਦੇ ਨੇ ਵਾਸ਼ਿੰਗਟਨ ਪੋਸਟ ਨਿਊਜ਼ਪੇਪਰ ਹੈ ਅਲ ਜਜ਼ੀਰਾ ਨਿਊਜ਼ ਚੈਨਲ ਹੈ ਰॉयटर्स ਨਿਊਜ਼ ਏਜੰਸੀ ਹੈ 10 ਜਿਹੜੇ ਨੇ ਮੋਸਟ ਅਰਜੈਂਟ ਜਿਹੜੇ ਜਰਨਲਿਸਟ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਨੇ ਉਹ ਅਪਡੇਟ ਕਰਦੇ ਰਹਿੰਦੇ ਨੇ 5 ਨਵੇਂ ਲੈ ਆਉਂਦੇ ਨੇ 5 ਪੁਰਾਣੇ ਔਰ ਉਹਦੇ ਵਿੱਚ ਇਹ ਬੀਬੀ ਮਸਰਤ ਜ਼ਾਹਰਾ ਦਾ ਨਾਮ ਜਿਹੜਾ ਹੈ ਉਹ 8ਵੇਂ ਨੰਬਰ ਤੇ ਹੈ ਔਰ ਇਹ ਗੱਲ ਉਹਨਾਂ ਨੇ ਬਿਲਕੁਲ ਕਹੀ ਹੈ ਕਿ ਭਾਈ ਮੈਂ ਆਜ਼ਾਦੀ ਦੇ ਨਾਲ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਫ੍ਰੀਲੈਂਸ ਜਰਨਲਿਸਟ ਹੈ ਬੀਬੀ ਕਸ਼ਮੀਰ ਦੇ ਵਿੱਚ ਔਰ ਉਹਨਾਂ ਨੇ ਜਿਹੜਾ ਹੁਣ ਐਂਟੀ ਟੈਰਰ ਲਾ ਲਾਇਆ ਉਹਦੇ ਥੱਲੇ 7 ਸਾਲ ਦੀ ਇਸ ਬੀਬੀ ਨੂੰ ਜੇਲ੍ਹ ਹੋ ਸਕਦੀ ਹੈ ਸੋ ਅਸੀਂ ਵੀ ਇਸ ਜਿਹੜਾ ਮੀਡੀਆ ਵਾਚਡੌਗ ਵਨ ਫ੍ਰੀ ਪ੍ਰੈਸ ਕੋਲੀਸ਼ਨ ਦੇ ਨਾਲ ਆਪਣੀ ਆਵਾਜ਼ ਲਾਉਂਦੇ ਆ ਅਸੀਂ ਬਰਾਬਰ ਕਸ਼ਮੀਰ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨ ਫੌਜ ਦੀਆਂ ਜ਼ਿਆਦਤੀਆਂ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਰਹਿੰਦੇ ਆ ਮੈਂ ਘੜੀ ਵੱਲ ਦੇਖ ਰਿਹਾ ਮੈਂ ਜ਼ਿਆਦਾ ਵੇਰ ਵਿੱਚ ਨਹੀਂ ਜਾਵਾਂਗਾ ਅਸੀਂ ਪਹਿਲੇ ਸੈਗਮੈਂਟ 'ਚ ਜੂਨ 84 ਘੱਲੂਘਾਰੇ ਨਾਲ ਸੰਬੰਧਿਤ ਗੱਲਬਾਤ ਕੀਤੀ ਹੈ ਔਰ ਕਿਉਂਕਿ ਇਸ ਸਾਰੇ ਦੌਰ ਦੇ ਵਿੱਚ ਬੇਸ਼ੱਕ ਉਹਨਾਂ ਲਿਟਰੇਚਰ ਤਾਂ ਸਾਹਮਣੇ ਨਹੀਂ ਆਇਆ ਜਿੰਨਾ ਕਿ ਹੋਣਾ ਚਾਹੀਦਾ ਸੀ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਉੱਥੇ ਥਿੰਕਰ ਜਾਂ ਰਾਈਟਰ ਆਲਰੇਡੀ ਲੈਫਟਿਸਟ ਆਈਡੀਓਲੋਜੀ ਦੇ ਹੋ ਚੁੱਕੇ ਸੀ ਪੰਜਾਬੀ ਜਗਤ ਦੇ ਵਿੱਚ ਵੀ ਔਰ ਲੈਫਟਿਸਟ ਜਾਂ ਕਮਿਊਨਿਸਟ ਜਿਹੜੇ ਨੇ ਉਹ ਇੰਦਰਾ ਗਾਂਧੀ ਦੀ ਸਪੋਰਟ ਤੇ ਸੀ ਔਰ ਹੁਣ ਤੱਕ ਵੀ ਉਹ ਖਾਲਿਸਤਾਨ ਦੇ ਵਿਰੋਧ ਦੇ ਵਿੱਚ ਹੀ ਭੁਗਤਦੇ ਨੇ ਔਰ ਮੈਂ ਦੇਖ ਰਿਹਾ ਸੀ ਕਿ ਜਿਹੜੀ ਘਟਨਾ ਮਿਨੀਐਪੋਲਿਸ ਹੋਈ ਈਵਨ ਇਹਨੂੰ ਲੈ ਕੇ ਕਿੰਨਾ ਆਰਟ ਵਰਕ ਦੁਨੀਆ 'ਚ ਕ੍ਰੀਏਟ ਹੋਇਆ ਕਿੰਨੀਆਂ ਮਿਨੀਏਚਰਸ ਕਿੰਨੀ ਪੋਇਟਰੀ ਕਿੰਨਾ ਦੂਜਾ ਔਰ ਇੰਨਾ ਵੱਡਾ ਘੱਲੂਘਾਰਾ ਔਰ ਲਗਾਤਾਰ 10 ਸਾਲ ਸਿੱਖਾਂ ਦੀ ਨਸਲਕੁਸ਼ੀ ਲੇਕਿਨ ਬਹੁਤ ਲਿਮਿਟਿਡ ਹੈ ਤੇ ਇਸ ਲਈ ਸਾਡੇ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਜਿਨ੍ਹਾਂ ਨੇ ਜੂਨ 84 ਦੇ ਇਸ ਘੱਲੂਘਾਰੇ ਦੇ ਉੱਤੇ ਪੰਜਾਬੀ ਦੇ ਵਿੱਚ ਲਿਖਿਆ ਇਹ ਬਹਾਦਰ ਰੂਹਾਂ ਸੀ ਉਹਨਾਂ ਨੂੰ ਸਫ਼ਰ ਵੀ ਕਰਨਾ ਪਿਆ ਉਹਨਾਂ ਚੋਂ ਇੱਕ ਹਰਿੰਦਰ ਸਿੰਘ ਮਹਿਬੂਬ ਜਿਨ੍ਹਾਂ ਨੂੰ ਪੁਲਿਸ ਨੇ ਟਾਰਚਰ ਵੀ ਕੀਤਾ ਹਾਲਾਂ ਬਾਅਦ 'ਚ ਉਹਨਾਂ ਦੀ ਕਿਤਾਬ ਝਨਾਹ ਦੀ ਰਾਤ ਜਿਹਦੇ 'ਚ ਇਹ ਨਜ਼ਮਾਂ ਇਨਕਲੂਡਡ ਸੀ ਉਹਨੂੰ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਤਾਂ ਝਨਾਹ ਦੀ ਰਾਤ ਪਹਿਲੀ ਹੋ ਰਿਹਾ ਉਹਦਾ ਰਾਈਟ ਅਪ ਕਿ ਨਜ਼ਮਾਂ ਵੀ ਨੇ ਬਾਅਦ ਸਗੋਂ ਜਿਨ੍ਹਾਂ ਨੇ ਅਵਾਰਡ ਦਿੱਤਾ ਭੀੜਾਂ ਤੋਂ ਹਿੰਦੂ ਤਵੀਆਂ ਨੇ ਉਹਨਾਂ ਦੇ ਮੂੰਹ ਕਾਲੇ ਕੀਤੇ ਜੀ ਤੁਸੀਂ ਇੱਕ ਦਹਿਸ਼ਤਗਰਦ ਦੀਆਂ ਲਿਖਤਾਂ ਦੀ ਕਿਤਾਬ ਨੂੰ ਜਿਹੜਾ ਉਹ ਇਹ ਜਿਹੜਾ ਅਵਾਰਡ ਦਿੱਤਾ ਸੋ ਇਹ ਜਿਹੜੀ ਉਹਨਾਂ ਨੇ 3 ਜੂਨ ਦੇ ਹਵਾਲੇ ਨਾਲ ਜਿਹੜਾ ਨਜ਼ਮਾਂ ਲਿਖੀਆਂ ਉਹਨਾਂ ਚੋਂ ਕੁਝ ਅਸੀਂ ਬਰੀਫ ਸ਼ੇਅਰ ਕਰਾਂਗੇ ਇੱਕ ਉਹਨਾਂ ਦੀ ਨਜ਼ਮ ਹੈ ਜਿਹਦੇ 'ਚ ਹੈ ਕਿ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗਜ਼ਬ ਔਰ ਇਸ ਉਹਨਾਂ ਨੇ ਕਿਹਾ ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਡੈਣ ਸਰਾਲ ਚੋਰ ਜੋ ਸਰਕੀ ਲੈ ਕੇ ਘੋਰ ਪਿਆਸਾਂ ਹੱਥ ਬਿਆੰਤ ਸਮੇਂ ਦੇ ਡਾਢੇ ਕੌਣ ਕੁਪਤੀਆਂ ਡੈਣਾ ਲਹੂ ਸ਼ਹੀਦ ਦਾ ਲਠ ਲਠ ਬੜਿਆ ਕਾਲ ਦੇ ਕੁਲ ਆਗਾਸਾਂ ਹੁਣ ਇੱਥੇ ਇੰਦਰਾ ਗਾਂਧੀ ਨੂੰ ਸਰਾੜ ਜਿਵੇਂ ਸਪਣੀ ਅਸੀਂ ਦੇਖਦੇ ਹਾਂ ਕਿ ਜਦੋਂ ਉਹਦਾ ਘੇਰਾ ਔਰ ਇਹਦੇ ਹੁੰਦਾ ਹੈ ਕਿ ਭਾਈ ਉਹ ਖੂਨ ਚੂਸਦੀ ਹੈ ਜੰਗ ਤਾਂ ਨਾਲ ਜੁੜਿਆ ਤਾਂ ਉਹ ਸਪਣੀ ਦਾ ਹੁੰਦਾ ਹੈ ਮੈਂਸ਼ਨ ਪਰ ਜਿਹੜਾ ਘੇਰਾ ਹੈ ਦਰਬਾਰ ਸਾਹਿਬ ਦਾ ਇਹ ਇਵੇਂ ਹੀ ਹੈ ਕਿ ਡੈਣ ਜੇ ਕਈ ਥਾਂ ਤੇ ਉਹਨੂੰ ਡੈਣ ਕਿਹਾ ਸਰਾਲ ਨੇ ਜਿਵੇਂ ਘੇਰਾ ਪਾਇਆ ਔਰ ਇਹ ਸਰਾਲ ਹੈ ਇੰਦਰਾ ਗਾਂਧੀ ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ ਇਹ 3 ਜੂਨ ਦੀ ਰਾਤ ਦੀ ਗੱਲ ਹੈ ਕਿਉਂਕਿ 3 ਜੂਨ ਸ਼ਹੀਦੀ ਦਿਨ ਹੈ ਸ਼ਹੀਦ ਗੁਰੂ ਦਾ ਬੂਹ ਹੈ ਆਪਣੇ ਪਿਆਰੇ ਦੇ ਘਰ ਆਏ ਨੇ ਔਰ ਅਰਦਾਸ ਕਰਕੇ ਰਾਤ ਨੂੰ ਸੁੱਤੇ ਨੇ ਡੈਣ ਸਰਾਲ ਚੋਰ ਜੋ ਸਰਕੀ ਕਿ ਚੋਰਾਂ ਵਾਂਗ ਇਸ ਡੈਣ ਨੇ ਸਰਾਲ ਨੇ ਲੈ ਕੇ ਘੋਰ ਪਿਆਸਾਂ ਸਿੱਖਾਂ ਦੇ ਖੂਨ ਦੀ ਪਿਆਸੀ ਇਹ ਸਰਾਲ ਇਹਦਾ ਘੇਰਾ ਹੱਥ ਬਿਆੰਤ ਸਮੇਂ ਦੇ ਡਾਢੇ ਕੌਣ ਕੁਪਤੀਆਂ ਡੈਣ ਹੁਣ ਨਾਲ ਦੀ ਨਾਲ ਹਰਿੰਦਰ ਸਿੰਘ ਮਹਿਬੂਬ ਬੇਸ਼ੱਕ ਕਿਉਂਕਿ ਇਹ ਨਜ਼ਮ ਉਹਨਾਂ ਨੇ 31 ਅਕਤੂਬਰ ਤੋਂ ਬਾਅਦ ਲਿਖੀ ਤੇ 31 ਅਕਤੂਬਰ ਨੂੰ ਸ਼ਹੀਦ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ
उन्होंने कहा भी एक पासे ये डैन है जिन्हों सिख खून दी प्यासी इन्हें घेरा पाया, पर इधर हथ बेअंत समय दे डाढे कि हुण ये जिहड़ा समय ये भी बेअंत है, इनफिनिट है। ये उन्होंने बेअंत सिंह दे नाम नाल उस इनफिनिट नूं जोड़िया कि जे वो सराल है तो फिर समय दे हथ भी बड़े डाढे ने ਜਿਹੜੇ ਕਿਸੇ ਬੇਅੰਤ ਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਸਮਾਂ। ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕੁਪੱਤੀਆਂ ਡੈਣਾ ਕਿ ਡੈਣ ਜਿੰਨੀ ਮਰਜ਼ੀ ਕੋਣ ਵਾਲੀ ਹੋਏ ਕਪੱਤੀ ਹੋਏ ਪਰ ਸਮੇਂ ਦੇ ਹੱਥ ਦੀ ਮਾਰ ਸਾਹਮਣੇ ਫਿਰ ਇਹ ਕਪੱਤੀ ਡੈਣ ਟਿਕ ਨਹੀਂ ਸਕੀ। ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁੱਲ ਆਗਾਸਾ ਕਿ ਸਾਰਾ ਟਾਈਮ ਐਂਡ ਸਪੇਸ ਇਕੱਠਾ ਹੋ ਕੇ ਬੇਅੰਤ ਸਿੰਘ ਦੇ ਉੱਤੇ ਆ ਕੇ ਖਲੋ ਗਿਆ और लहू शहीद दा भावें उन्हें शहादत पाई पर उदा खून लट लट बलिया कि इस सरार नू इस डैन नू जेड़ा इस दा अंत करना है। फिर मेरे शहीद माही दे दिन तू सुनी कुपतिये नारे कौम मेरी दे बचड़े भोले डूंगी नींद च मारे जो जरनैल माही दे दर ते पहरेदार पुराना महाबली समय ते बैठा वो असवार ना हारे। ये हुंदी है पोइट्री। इस विच उन्होंने वड्डे नायक जिथे शहीद बेअंत सिंह जिन्हें इस डैन दा अंत कीता उन्होंने ट्रिब्यूट दित्ती। उत्थे नाग सन जरनैल सिंह पिंडां वाले कि भाई जे तुहाडी बदनीति अकाल तख्त नूं ढाण दी सी सिखां नूं सबक सिखाण दी सी ਤੇ ਫਿਰ ਅਕਾਲ ਤਖਤ ਦਾ ਪਹਿਰੇਦਾਰ ਵੀ ਗੁਰੂ ਨੇ ਜਰਨੈਲ ਖੜਾ ਕਰ ਦਿੱਤਾ ਹੈ ਜਿਹਦਾ ਨਾਮ ਵੀ ਜਰਨੈਲ ਹੈ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕਪੱਤੀਏ ਨਾਰੇ ਕਿ हे ਕਪੱਤੀ ਔਰਤ ਤੂੰ ਸੁਣ ਕਿ ਤੂੰ ਦਿਨ ਚੁਣਿਆ ਮੇਰੇ ਸ਼ਹੀਦ ਮਾਹੀ ਪਿਆਰੇ ਦੇ ਸ਼ਹੀਦੀ ਦਿਨ ਨੂੰ। ਕੌਮ ਮੇਰੀ ਦੇ ਬਚੜੇ ਭੋਲੇ ਡੂੰਗੀ ਨੀਂਦ ਚ ਮਾਰੇ ਜਿਹੜੇ ਸ਼ਹੀਦ ਗੁਰੂ ਦੇ ਬੂਹੇ ਸੁੱਤੇ ਨੇ ਉਹਨਾਂ ਦਾ ਤੂੰ ਕਤਲ ਕੀਤਾ ਹੈ। जो जरनैल माही दे दर ते पहरेदार पुराना। तो फिर ये भी अकाल तख्त 4 सदियां का इतिहास है कि हमलावर नूं सुक्का नहीं जान दिता है। वो जरनैल खड़े उस अकाल तख्त दी अजमत नूं डिफेंड करन दे लई महाबली समय ते बैठा वो असवार ना हारे कि अकाल तख्त ते थ्रोन ऑफ द इमॉर्टल है, मौत दे दायरे च नहीं है। तैनूं तां मौत बेअंत सिंह ने दे दित्ती लेकिन अकाल तख्त के पहरेदार जरनैल सिंह ने दस दिता कि भाई ये असवार हारन वाला नहीं है क्योंकि ये तख्त इमॉर्टल दा तख्त है। नींद च नींद जे बचड़े खावे सुन बेकिरक चड़ेले समा पुर सलाख ज्यों हेठा तगेबाज नै मेले सुट देवेगा कीट जो तैनू कहर बेअंत दा झुल्ले ਤੋੜ ਤੇਰੇ ਰਾਜ ਦੇ ਬੂਹੇ ਨਰਕ ਨੇਰ ਵਿੱਚ ਠੇਲੇ ਕਿ ਤੂੰ ਉਹ ਮਾਸੂਮ ਬੱਚੇ ਜਿਨ੍ਹਾਂ ਨੂੰ ਬੇਕਿਰਕ ਚੜੇਲੇ ਤੂੰ ਖਾਦਾ ਮਾਰਿਆ। ਪਰ ਜਿਵੇਂ ਮਰਨ ਤੋਂ ਬਾਅਦ ਜਿਹੜਾ ਦੋਜ਼ਖ ਦਾ ਰਸਤਾ ਹੈ ਜਾਂ ਜਿਹੜੀ ਪੁਰਸਲਾਤ ਦੀ ਗੱਲ ਹੁੰਦੀ ਹੈ ਇਸਲਾਮਿਕ ਜਿਹੜੀ ਹੈ ਮਿਸਟਿਸਿਜ਼ਮ ਚ ਵੀ ਹੈ ਫੇਥ ਚ ਵੀ ਹੈ ਕਿ ਭਾਈ ਇਹ ਤੂੰ ਪੁਰਸਲਾਤ ਦੇ ਤੂੰ ਦਗੇਬਾਜ਼ और तेनू इस गल का ध्यान रहे कि जदों बेअंत दा कहर झुलेगा ते तेनू उस पुरसलात तो धक्का दे के दोजख दे विचों सुट्टेगा। तोड़ तेरे राज दे बूहे नरक नेर विच ठेले कि तेनू उस दोजख नरक दे विच अल्टीमेटली जो तू कर रही है वो बेअंत सिंह ठेलेगा। कटक अकिरत कणा दे धमके हर मंदिर दे बूहे मियां मीर दा खून वीट के करे सरोवर सूहे दूर समय दे गर्भ च सुते बीज मासूम वणा दे लूण हराम दी नजर पैंदियां गए पलां विच लूहे। हुण ये शायर दी जिहड़ी इमेजिनेशन हुंदी है एक पासे उन्हां नूं शहीद माई गुरु अर्जन साहब नजर आ रहे ने, अकाल तख्त है ते फिर साईं मियां मीर है जिन्हें हरमंदर साहब दी नींह रखी है और दूजे पासे फौज है उस इंदिरा गांधी दी जेड़ा सारा मुल्क अकिरत घणा दा थैंकलैस ना शुक्रिया दा कटक हुंदा वड्डी फौज ना शुक्रिया दी वड्डी फौज कटक अकिरत घणा दे धमके हर मंदिर दे बूहे इस रब दे घर दे बाहर आके ये ना शुक्रिया दी फौज
ਜਿਹੜੀ ਹੈ ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਏ, ਕਿ ਸਾਰਾ ਸਰੋਵਰ ਖੂਨ ਨਾਲ ਲਾਲ ਕਰ ਦਿੱਤਾ ਹੈ। ਇਹ ਉਸ ਮੀਆਂ ਮੀਰ ਜਿਸ ਨੇ ਇਹਦੀ ਨੀਂਹ ਪੱਥਰ ਰੱਖੀ ਹੈ, ਮਾਨੋ ਇਹ ਆਮ ਸਿੱਖਾਂ ਦਾ ਖੂਨ ਨਹੀਂ ਹੈ, ਇਹ ਮੀਆਂ ਮੀਰ ਦਾ ਖੂਨ ਵਿਟਿਆ ਗਿਆ ਹੈ, ਜਿਨੇ ਇਸ ਸਰਬ ਸਾਂਝੇ ਸਥਾਨ ਦੀ ਸੰਗੇ ਬੁਨਿਆਦ ਰੱਖੀ ਸੀ। ਔਰ ਇਹ ਜਿਹੜਾ ਇਸ ਦੀ ਅਕਾਊਂਟੇਬਿਲਿਟੀ ਜਿਹੜੀ ਹੈ, ਇਹ ਲੂਣ ਹਰਾਮੀਆਂ ਨੇ ਇਸ ਸਾਰੇ ਨੂੰ ਗਰਕ ਕਰ ਦਿੱਤਾ ਹੈ। ਔਰ ਅਖੀਰ ਨਾਰ ਸਰਾਲ ਸਰਕ ਦਾ ਘੇਰਾ, ਹਰ ਮੰਦਰ ਨੂੰ ਪਾਇਆ ਰਿਜ਼ਕ ਫਕੀਰਾਂ ਵਾਲਾ ਸੁੱਚਾ, ਆ ਤਕਦੀਰ ਜਲਾਇਆ ਬੁੱਤ ਪੂਜਾ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਜਿਸ ਦੀ ਵਿਸ਼ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਹੈ। ਕਿਆ ਖੂਬਸੂਰਤ ਹੈ। ਮੈਂ ਇੱਕ ਇੱਕ ਲਾਈਨ ਦੇ ਉੱਤੇ ਜੇ ਮੈਂ ਇਹਨੂੰ ਐਕਸਪਲੇਨ ਕਰਾਂ ਤੇ ਉਹਦੇ 'ਚ ਇੱਕ ਆਪਣਾ ਵਜਦ ਹੈ ਕਿ ਹੁਣ ਜਿਉਂ-ਜਿਉਂ ਹਰਮੰਦਰ ਦਾ ਘੇਰਾ ਨਾਰ ਜਿਵੇਂ ਸਰਾਲ ਹੌਲੀ-ਹੌਲੀ ਸਰਕਦੀ ਹੈ ਚੁੱਪਚਾਪ, ਔਰ ਪਤਾ ਉਦੋਂ ਹੀ ਲੱਗਦਾ ਜਦੋਂ ਤੁਹਾਨੂੰ ਉਹ ਆਪਣੇ ਉਹਦੇ 'ਚ ਘੇਰੇ 'ਚ ਲੈ ਲੈਂਦੀ ਹੈ, ਔਰ ਜਿਵੇਂ ਘੁੱਟ ਕੇ ਮਾਰਨਾ ਹੁੰਦਾ ਕਿ ਨਾਰ ਸਰਾਲ ਸਰਕਦਾ ਘੇਰਾ ਹਰਮੰਦਰ ਨੂੰ ਪਾਇਆ। ਉਸ ਸਰਾਲ ਨੇ ਉਹ ਘੇਰਾ ਪਾਇਆ, ਰਿਜ਼ਕ ਫਕੀਰਾਂ ਵਾਲਾ ਸੁੱਚਾ, ਆ ਤਕਦੀਰ ਜਲਾਇਆ। ਹੁਣ ਉੱਥੇ ਇਹੀ ਨਹੀਂ ਕਿ ਬੰਦੇ ਹਜ਼ਾਰਾਂ ਜਿਹੜੇ ਕੁਇੰਟਲ ਕਣਕ ਔਰ ਦੂਸਰਾ ਸਟਫ ਜਿਹੜਾ ਗੁਰੂ ਰਾਮਦਾਸ ਲੰਗਰ ਸੀ ਉਹਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਹੈ ਕਿ ਭਾਈ ਕਿਵੇਂ ਇਸ ਫਕੀਰੀ ਮੁਕਾਮ ਦੀ ਥਾਂ ਦੇ ਉੱਤੇ ਮੁਕੰਮਲ ਤਬਾਹੀ ਕੀਤੀ। ਔਰ ਇਹ ਜਿਹੜੀ ਹੈ ਬੁੱਤ ਪੂਜ, ਹੁਣ ਇਹ ਜਿਹਨੂੰ ਵਹਾਦਤ ਦੀ ਗੱਲ ਹੈ ਕਿ ਇੱਕ ਪਾਸੇ ਸਾਂਝ ਹੈ, ਇੱਕ ਪਾਸੇ ਬੁੱਤ ਪੂਜ ਨੇ, ਇੱਕ ਪਾਸੇ ਬੁੱਤੋ ਸ਼ਿਕਨ ਨੇ, ਕਿ ਇਹ ਜਿਹੜੇ ਸਾਰੇ ਬੁੱਤ ਪੂਜਾ ਦਾ ਮੁਲਕ ਹੈ, ਇਹਨਾਂ ਦੇ ਅੰਦਰ ਜਿਹੜੀ ਫੱਫੇ ਕੁੱਟਣੀ, ਪੰਜਾਬੀ ਦੇ ਵਿੱਚ ਪਤਾ ਹੁੰਦਾ ਹੈ ਕਿ ਜਿਹੜੀ ਜਾਲਸਾਜ਼ ਕਿਸਮ ਦੀ ਔਰਤ ਜਿਹੜੀ ਇੰਦਰਾ ਗਾਂਧੀ ਔਰ ਇਹ ਬੁੱਤ ਪੂਜ, ਇਹਨਾਂ ਸਾਰਿਆਂ ਦੇ ਅੰਦਰ ਹੀ ਇੱਕ ਸੁੱਤੀ ਹੋਈ ਫੱਫੇ ਕੁੱਟਣੀ ਸੀ। ਨਾਰ ਸਰਾਲ ਸਰਕਦਾ ਘੇਰਾ ਹਰ ਮੰਦਰ ਨੂੰ ਪਾਇਆ, ਰਿਜ਼ਕ ਫਕੀਰਾਂ ਵਾਲਾ ਸੁੱਚਾ, ਆ ਤਕਦੀਰ ਜਲਾਇਆ ਬੁੱਤ ਪੂਜਾ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਕਿ ਇਹ ਫੱਫੇ ਕੁੱਟਣੀ ਔਰ ਇਹਨਾਂ ਦੇ ਅੰਦਰ ਵਿਸ ਜ਼ਹਿਰ ਜਿਹੜਾ ਸੀ, ਅਲਟੀਮੇਟਲੀ ਫਿਰ ਉਹਦਾ ਅੰਤ ਬੇਅੰਤ ਸਿੰਘ ਦੇ ਤੀਰ ਨੇ ਕੀਤਾ। ਬੇਅੰਤ ਸਿੰਘ ਦੀਆਂ ਗੋਲੀਆਂ, ਸਤਵੰਤ ਸਿੰਘ ਦੀ ਸਟੇਨ, ਉਹ ਫਿਰ ਪੂਰੀ ਦੀ ਪੂਰੀ ਜਿਵੇਂ ਉਹ ਉਦੋਂ ਜਿਹੜੇ ਬਜ਼ੁਰਗ, ਮੈਂ ਇੱਕ ਆਪ ਜਦੋਂ ਮੈਂ ਪਹਿਲੀ ਵਾਰ ਗਿਆ ਤਾਂ ਸਾਰੇ ਹੀ ਰੋ ਰਹੇ ਸੀ ਵਿਰਾਗ ਦੇ ਵਿੱਚ, ਤੇ ਇੱਕ ਬਿਰਧ ਮਾਤਾ ਜਿਹੜੀ ਦੇਖ ਰਹੀ ਸੀ ਖੰਡਰਾਤ ਅਕਾਲ ਤਖਤ ਨੂੰ, ਉੱਚੀ ਉੱਚੀ ਵਿਰਾਗ ਕਰਦੀ ਕਹਿੰਦੇ ਸੀ ਕਿ ਹੇ ਡੈਣੇ, ਹੇ ਜ਼ਾਲਮੇ, ਜਿਵੇਂ ਤੂੰ ਅਕਾਲ ਤਖਤ ਛਲਣੀ ਕੀਤਾ, ਐਵੇਂ ਤੇਰਾ ਤੂੰ ਵੀ ਛਲਣੀ ਹੋਏ। ਤਾਂ ਜ਼ਾਹਰ ਹੈ ਬੇਅੰਤ ਸਿੰਘ ਸਤਵੰਤ ਸਿੰਘ ਨੇ ਫਿਰ ਇੱਕ ਗੋਲੀ ਨਹੀਂ ਮਾਰੀ ਹੈ, ਉਹ ਬੇਅੰਤ ਗੋਲੀਆਂ ਨੇ ਸਤਵੰਤ ਸਿੰਘ ਨੇ ਸਟੇਨ ਖਾਲੀ ਕੀਤੀ ਤੇ ਬੇਅੰਤ ਸਿੰਘ ਨੇ ਰਿਵਾਲਵਰ ਖਾਲੀ ਕੀਤਾ। ਔਰ ਬੁੱਤ ਪੂਜਾ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ, ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ। ਅਖੀਰਲਾ ਕਪਲੇਟ ਹੈ ਉਹਨਾਂ ਦਾ, ਘਾਇਲ ਹੋਏ ਹਰਮੰਦਰ ਕੋਲੇ ਕਿਹੜਾ ਬੇਅੰਤ ਨੂੰ ਪਈਆਂ, ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ, ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ, ਵੈਣ ਚ ਹੱਥ ਉੱਠੇ ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ। ਜਦੋਂ ਬੇਅੰਤ ਸਿੰਘ ਸਤਵੰਤ ਸਿੰਘ ਆਉਂਦੇ ਨੇ ਛੁੱਟੀ ਲੈ ਕੇ, ਔਰ ਅਕਾਲ ਤਖਤ ਘਾਇਲ ਹਰਮੰਦਰ ਜਿਹਦੇ ਤੇ ਸੈਂਕੜਿਆਂ ਗੋਲੀਆਂ ਲੱਗੀਆਂ, ਅਕਾਲ ਤਖਤ ਖੰਡਰਾਤ ਹੈ, ਲਾਚੀ ਬੇਰੀ ਉਸ ਦਾ ਵੀ ਕਟਾਨ ਡਿੱਗਿਆ ਹੋਇਆ ਹੈ, ਔਰ ਹੁਣ ਘਾਇਲ ਹੋਏ ਹਰਮੰਦਰ ਕੋਲੇ ਕਿਹੜਾ ਬੇਅੰਤ ਨੂੰ ਪਈਆਂ। ਉਹ ਦੇਖ ਰਹੇ ਨੇ ਘਾਇਲ ਹੈ ਹਰਮੰਦਰ, ਔਰ ਉਹਨਾਂ ਦੇ ਅੰਦਰ ਕੀ ਜਜ਼ਬਾ ਉੱਠਿਆ, ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ। ਜਿਵੇਂ ਤੱਤੀ ਤਵੀ ਤੇ ਗੁਰੂ ਅਰਜਨ ਬੈਠੇ ਨੇ, ਇਵੇਂ ਮਾਨੋ ਉਹਨਾਂ ਦੇ ਅੰਦਰ ਉਹ ਤਵੀ ਬਲ ਰਹੀ ਹੈ, ਔਰ ਉਹਨਾਂ ਦੇ ਅੰਦਰ ਜਿਹੜਾ ਜਿਵੇਂ ਸਿਖਰ ਦੁਪਹਿਰ ਉਹ ਤੱਤੀ ਤਵੀ ਹੋਏਗੀ, ਇਵੇਂ ਉਹਨਾਂ ਦੇ ਅੰਦਰ ਉਹ ਰੋਹ ਦੀ ਅੱਗ ਬਲ ਰਹੀ ਹੈ। ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ। ਹੁਣ ਜ਼ਾਹਰ ਹੈ ਸੰਗੇ ਬੁਨਿਆਦ ਮੀਆਂ ਮੀਰ ਰੱਖਦੇ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਅਲਟੀਮੇਟਲੀ ਰਾਵੀ ਦੇ ਵਿੱਚ ਹੁੰਦੀ ਹੈ ਕਿ ਮੀਆਂ ਮੀਰ ਵੀ ਉੱਥੇ ਮੌਜੂਦ ਹੈ, ਔਰ ਉਹ ਰਾਵੀ ਦਾ ਜਿਹੜਾ ਹੈ ਉਹ ਰਾਵੀ ਸਾਰਾ ਦਰਿਆ ਉਛਲਦਾ ਹੈ। ਵਹਿਣ ਚ ਹੱਥ ਉੱਠੇ
सब लहर के भाई जिवें मियां मीर ने भी हथ चुक के दुआ की कि सजा याफ्ता होए ये कारा करन वाली वैन च हथ उठे सब लहरां उलर बेअंत ते पईयां जिवें सारे दा सारा रावी दा दरिया उलर के बेअंत सिंह दे अंदर ਜਿਹੜੀ ਉਹ ਆਗਿਆ ਉਹਨੂੰ ਕਿਹਾ ਕਿ ਭਈ ਇਹ ਹੁਣ ਜਿਹੜਾ ਹੈ ਇਹਨੂੰ ਤੂੰ ਹੀ ਸਜ਼ਾ ਯਾਫਤਾ ਕਰੇਗਾ। ਔਰ ਬੇਅੰਤ ਸਿੰਘ ਸਤਵੰਤ ਸਿੰਘ ਨੇ ਜਿਹੜਾ ਇਤਿਹਾਸਕ ਕਾਰਨਾਮਾ ਕਰ ਦਿਖਾਇਆ ਉਹਨੇ ਜਿਹੜਾ ਹਮੇਸ਼ਾ ਦੇ ਲਈ ਸਿੱਖ ਇਤਿਹਾਸ ਦੇ ਵਿੱਚ ਹੀ ਨਹੀਂ ਕੁੱਲ ਇਨਸਾਨੀਅਤ ਦੇ ਇਤਿਹਾਸ ਕਿ ਭਾਈ ਸਿਨ ਕਿਲਸ ਦਾ ਸਿਨਰ ਇਹ ਕਹਿੰਦੇ ਸੀ। ਲੇਕਿਨ ਇੱਥੇ ਇਹਨਾਂ ਦੋਨਾਂ ਯੋਧਿਆਂ ਨੇ ਦੱਸਿਆ ਕਿ ਅਣਖ ਕਿਹਨੂੰ ਕਹਿੰਦੇ ਨੇ, ਗੈਰਤ ਕਿਹਨੂੰ ਕਹਿੰਦੇ ਨੇ, ਤੇ ਜੋ ਵੀ ਅੱਖ ਹਰਮੰਦਰ ਵੱਲ ਉੱਠੇਗੀ ਉਹ ਜਿਹੜੀ ਆ ਅੱਖ ਫਿਰ ਅੱਖ ਨਹੀਂ ਰਹਿਣ ਦਿੱਤੀ ਜਾਏਗੀ। ਇਹ ਉਹਨਾਂ ਨੇ ਮੈਸੇਜ ਦਿੱਤਾ। ਜੀ ਡਾਕਟਰ ਸਾਹਿਬ, ਸਾਡਾ ਸਲਾਮ ਹੈ, ਸਾਡਾ ਸਿਰ ਸਜਦਾ ਹੈ ਇਹਨਾਂ ਸਾਰੇ ਸ਼ਹੀਦਾਂ ਦੇ ਅੱਗੇ ਜਿਹੜੇ ਕਿ ਜੂਨ 84 ਦੇ ਕੱਲੂਕਾਰੇ ਵਿੱਚ ਸ਼ਹੀਦ ਹੋਏ ਨੇ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।